ਇਹਨਾਂ ਦੇ ਲਈ ਤਾਂ ਆਪਣੇ ਸ਼ਹਿਰੀਆਂ ਨੂੰ ਮਾਰਨਾ, ਝੂਠੇ ਪੁਲਿਸ ਮੁਕਾਬਲੇ ਬਣਾਉਣੇ ਜਾਂ ਦੂਜੇ ਉਹ ਤਾਂ ਰੂਟੀਨ ਦਾ ਕੰਮ ਹੈ। ਜਦੋਂ ਇਹਨਾਂ ਨੇ ਸੋ ਕਾਲਡ ਆਪਰੇਸ਼ਨ ਸੰਦੂਰ 7, 8, 9, 10 ਮਈ ਨੂੰ ਕੀਤਾ, ਜੁੱਤੀਆਂ ਖਾਧੀਆਂ ਪੂਰੀ ਤਰ੍ਹਾਂ। ਉਹਦੇ 'ਚ ਵੀ ਉਹਦੀ ਸੱਚਾਈ ਵੀ ਪੂਰੀ ਤਰ੍ਹਾਂ ਲਿਖਾਈ ਕਿ ਕਿੰਨੇ ਰਾਫੇਲ ਡਿਗੇ, ਕਿੰਨੀ ਤਬਾਹੀ ਹੋਈ। ਲੇਕਿਨ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ ਉਦੋਂ ਖਬਰ ਆਈ ਕਿ ਜੀ ਜਿਹੜੇ ਪਹਿਲਗਾਮ ਦੇ ਵਿੱਚ ਇਨਵੋਲਵ ਸੀ ਮਾਰਨ ਦੇ ਵਿੱਚ, ਉਹ ਅਸੀਂ ਫਲਾਣੀ ਥਾਂ ਦੇ ਉੱਤੇ ਘੇਰ ਕੇ ਮਾਰ ਦਿੱਤੇ ਨੇ। ਉਸ ਤੋਂ ਬਾਅਦ ਡੀਟੇਲ ਖਤਮ। ਮੁਨੀਰ ਮੈਂਗਲ ਕੋਈ ਹੈਗਾ, ਇਹ ਬਲੋਚ ਵਾਇਸ ਐਸੋਸੀਏਸ਼ਨ ਹੈ, ਉਸ ਨੇ ਜਿਹੜਾ ਇੰਡੀਆ ਦੇ ਹੱਕ 'ਚ ਬਿਆਨ ਦਿੱਤਾ ਹੈ। These attacks which are reportedly sponsored and supported by Pakistan and carried out by state-backed element represents a great violation of human dignity and international law. ਹੁਣ ਇੰਡੀਆ ਇਸ ਲੈਵਲ ਦੇ ਉੱਤੇ ਇਹਨਾਂ ਆਊਟਫਿਟਸ ਤੋਂ ਬਿਆਨਬਾਜ਼ੀਆਂ ਕਰਵਾ ਕੇ ਫਿਰ ਉਹਨਾਂ ਨੂੰ ਹਾਈਲਾਈਟ ਕਰਦਾ। फिर पहलगाम अटैक एनिवर्सरी, यूके बेस्ड सिंधी लीडर blames पाकिस्तान for fostering क्रॉस बॉर्डर टेरर। कोई कंटेंट नहीं है, कोई सबूत नहीं है, लेकिन जिहड़ा वो पाकिस्तान के खिलाफ जिहड़ा प्रोपेगेंडा कैंपेन है वो बराबर जारी है। इस बदलती दुनिया विच तुसी पीछे ना रह जाओ। हर घटना जो तुहाडी जिंदगी ते असर पा रही है, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि 22 अप्रैल के दिन भारतीय एजेंसियों वालों किए गए पहलगाम फॉल्स फ्लैग ऑपरेशन नूं 1 साल पूरा हो गया है। सो इस फॉल्स फ्लैग ऑपरेशन की आड़ विच भारत वालों अखौती ऑपरेशन संदूर किया गया सी, जिस विच भारत नूं हार दा मूँह देखना पिया सी। हुण भी भारती हाकमां समेत उन्हां दीआं प्रॉक्सियां बलोच, सिंधी ਅਤੇ तालिबान वालों पाकिस्तान के खिलाफ ਜ਼ਹਿਰ उगलिया जा रहा है। सो इस बारे आप गलबात करन जा रहे हैं। सो ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ 22 ਅਪ੍ਰੈਲ ਦਾ ਦਿਨ ਹੈ ਤੇ ਅੱਜ ਤੋਂ ਠੀਕ 1 ਸਾਲ ਪਹਿਲਾਂ ਪਹਿਲਗਾਮ ਦੇ ਵਿੱਚ ਜਿਹੜਾ ਕਸ਼ਮੀਰ ਦਾ ਇੱਕ ਬਹੁਤ ਖੂਬਸੂਰਤ ਟੂਰਿਸਟ ਵਿਜ਼ਿਟਿੰਗ ਏਰੀਆ, ਉਸ ਦੇ ਵਿੱਚ ਇੰਡੀਅਨ ਏਜੰਸੀਆਂ ਨੇ ਇੱਕ ਫਾਲਸ ਫਲੈਗ ਆਪਰੇਸ਼ਨ ਕੀਤਾ ਸੀ, ਜਿਸ ਦੇ ਵਿੱਚ 26 ਜਿਹੜੇ ਬੇਗੁਨਾਹ ਲੋਕ ਜਿਹੜੇ ਐਜ਼ ਏ ਟੂਰਿਸਟ ਆਪਣੀਆਂ ਫੈਮਲੀਜ਼ ਦੇ ਨਾਲ ਆਏ ਹੋਏ ਸੀ, ਉਹਨਾਂ ਚੋਂ ਮਰਦਾਂ ਨੂੰ ਸੈਪਰੇਟ ਕਰਕੇ ਜਿਹੜਾ ਉਹਨਾਂ ਦੇ ਪਰਿਵਾਰਾਂ ਦੇ ਸਾਹਮਣੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਔਰ ਇਹਦੇ ਬਾਵਜੂਦ ਕਿ ਚੱਪੇ ਦੇ ਉੱਤੇ ਭਾਰਤ ਦੀ ਘੱਟੋ ਘੱਟ 4-5 ਲੱਖ ਫੌਜ ਕਸ਼ਮੀਰ ਦੇ ਵਿੱਚ ਤਾਇਨਾਤ ਹੈ, ਕਿਤੇ ਵੀ ਔਰ ਜਿਸ ਆਰਾਮ ਦੇ ਨਾਲ ਉਹਨਾਂ ਕਿਲਰਸ ਨੇ ਕਿਲਿੰਗਸ ਕੀਤੀਆਂ, ਉਹਨੇ ਜੋ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੇ ਦੌਰੇ ਲਈ ਦਿੱਲੀ ਏਅਰਪੋਰਟ 'ਤੇ ਪਹੁੰਚੇ ਸੀ, ਤੇ ਜਿਵੇਂ ਕਸ਼ਮੀਰ ਵਾਦੀ ਦੇ ਅਨੰਤਨਾਗ ਜ਼ਿਲ੍ਹੇ ਦੇ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ 35 ਸਿੱਖਾਂ ਨੂੰ, ਮੇਲ ਸਿੱਖਾਂ ਨੂੰ ਘਰਾਂ 'ਚੋਂ ਕੱਢ ਕੇ ਗੁਰਦੁਆਰੇ ਦੀ ਕੰਧ ਦੇ ਨਾਲ ਲਾ ਕੇ ਖੜੇ ਕਰਕੇ ਜਿਹੜਾ ਉਹ ਮਾਰਿਆ ਗਿਆ ਸੀ। ਐਲ ਕੈਪੀਨੋ ਸਟਾਈਲ, ਗੈਂਗਸਟਰ ਸ਼ਿਕਾਗੋ ਦਾ ਸੀ, ਉਸ ਦੇ ਸਟਾਈਲ ਦੇ ਨਾਲ। ਔਰ ਹੋਲੀ ਦਾ ਦਿਨ ਸੀ ਉਸ ਦਿਨ। ਔਰ ਕੋਈ ਜਿਹੜਾ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਉਹ ਸਿਰਫ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ ਨੂੰ ਜਿਹੜਾ ਉਹ ਕਿਸੇ ਹੋਰ ਪਾਸੇ ਤੋਰਨ ਦੇ ਲਈ ਸੀ, ਕਿਉਂਕਿ ਉਦੋਂ ਕਸ਼ਮੀਰ ਦੇ ਵਿੱਚ ਕਸ਼ਮੀਰ ਦੀ ਆਜ਼ਾਦੀ ਦੀ ਮੂਵਮੈਂਟ ਜਿਹੜੀ ਹੈ ਉਹ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਸੀ। ਔਰ ਪ੍ਰੈਜ਼ੀਡੈਂਟ ਕਲਿੰਟਨ ਨੇ ਜਿਹੜੀ ਉਹਦੀ ਉਦੋਂ ਸੈਕਟਰੀ ਆਫ ਸਟੇਟ ਸੀ ਮੈਡਲਿਨ ਐਲਬਰਾਈਟ, ਉਹਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਮਾਈਟੀ ਐਂਡ ਅਲਮਾਈਟੀ। ਉਹਦੇ 'ਚ ਉਹਦੇ ਫੋਰਵਰਡ ਦੇ ਵਿੱਚ ਜਾਂ ਪ੍ਰੀਫੇਸ ਦੇ ਵਿੱਚ ਕਲਿੰਟਨ ਨੇ ਕਿਹਾ ਸੀ ਕਿ 35 ਸਿੱਖ ਹਿੰਦੂ ਮਿਲੀਟੈਂਟਸ ਨੇ ਮਾਰੇ ਇੰਡੀਅਨ ਏਜੰਸੀਆਂ ਦੇ ਖਾਤੇ ਪਾ ਕੇ, ਕਿਉਂਕਿ ਉਹ ਇਸ ਨੂੰ ਜਿਹੜਾ ਉਹਦਾ ਸਿਆਸੀ ਫਾਇਦਾ ਚੱਕਣਾ ਚਾਹੁੰਦੇ ਸੀ।
ਸੋ ਇਹ ਜਿਹੜਾ ਔਰ ਇਸ ਗੱਲ ਨੂੰ ਜਦੋਂ ਅਸੀਂ 20 ਮਾਰਚ 2000 ਦੀ ਗੱਲ ਕਰ ਰਹੇ ਹਾਂ, 26 ਸਾਲ ਬੀਤ ਗਏ ਨੇ, ਇਹਦੇ ਬਾਵਜੂਦ ਕਿ ਇੱਕ ਜਿਹੜਾ 36ਵਾਂ ਜਿਹੜਾ ਬੰਦਾ ਸਰਵਾਈਵ ਕੀਤਾ, ਜਿਹਨੂੰ ਮਾਰਿਆ ਸਮਝ ਕੇ ਉੱਥੇ ਲਾਸ਼ਾਂ ਦੇ ਢੇਰ 'ਚ ਹੀ ਸੁੱਟ ਗਏ ਸੀ, ਉਹਨੇ ਦੇਖਿਆ, ਉਹਨੇ ਕਿਹਾ, ਉਹ ਵਿਟਨੈਸ ਹੈ ਕਿ ਭਾਈ ਹੋਲੀ ਦਾ ਦਿਨ ਸੀ, ਸਭ ਦੇ ਮੂੰਹਾਂ ਤੇ ਹੋਲੀ ਮਲੀ ਹੋਈ ਸੀ, ਹਿੰਦੀ ਦੇ ਵਿੱਚ ਉਹ ਗੱਲਾਂ ਕਰ ਰਹੇ ਸੀ, ਭਾਰਤ ਮਾਤਾ ਦੀ ਜੈ ਵੀ ਕਰ ਰਹੇ ਸੀ ਦੂਜਾ, ਲੇਕਿਨ ਇਹਦੇ ਬਾਵਜੂਦ 26 ਸਾਲ ਬੀਤਣ ਬਾਅਦ ਵੀ ਜਿਹੜਾ ਉਹ ਸੱਚਾਈ ਨੂੰ ਸਾਹਮਣੇ ਕਿਹਨੇ ਲਿਆਉਣਾ ਸੀ, ਕਿਉਂਕਿ ਕੰਮ ਇਹਨਾਂ ਦਾ ਆਪਣਾ ਸੀ। ਬਿਲਕੁਲ। ਸੋ ਇਸੇ ਤਰ੍ਹਾਂ ਈਵਨ ਜਦੋਂ 2019 ਦੀਆਂ ਇਲੈਕਸ਼ਨਾਂ ਵੇਲੇ ਮੋਦੀ ਐਜ਼ ਏ ਲੂਜ਼ਰ ਜਿੰਨੇ ਪੋਲ ਸੀ ਸਾਰੇ ਦੱਸ ਰਹੇ ਸੀ, ਫਿਰ ਪੁਲਵਾਮਾ ਦਾ ਫਾਲਸ ਫਲੈਗ ਕੀਤਾ ਗਿਆ, ਜਿਹਦੇ 'ਚ ਕਿ 30 ਤੋਂ ਜ਼ਿਆਦਾ ਜਿਹੜੇ CRPF ਦੇ ਮਾਰੇ ਗਏ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਹੁਣ ਤਾਂ ਉਹਦੀ ਡੈਥ ਹੋ ਗਈ। ਸਤਪਾਲ ਮਲਿਕ ਜਿਹੜਾ ਇਹਨਾਂ ਦਾ ਲਾਇਆ ਹੋਇਆ ਇਹ ਗਵਰਨਰ ਸੀ ਜੰਮੂ ਕਸ਼ਮੀਰ ਦੇ ਵਿੱਚ, ਜਾਟ ਸੀ, ਔਰ ਬਾਅਦ 'ਚ ਜਦੋਂ ਉਹ ਡਾਈਸੈਂਟਿੰਗ ਲਾਈਨ ਦੇ ਉੱਤੇ ਆਇਆ, ਉਹਨੇ ਕਿਹਾ ਕਿ ਬਈ ਇਹ ਜਦੋਂ ਮਾਰੇ ਗਏ ਤਾਂ ਮੈਂ ਅਜੀਤ ਡੋਵਾਲ ਜਿਹੜਾ ਮੇਰੇ ਨਾਲ ਪੜ੍ਹਦਾ ਰਿਹਾ ਉਹਨੂੰ ਕਾਲ ਕੀਤਾ, ਮੋਦੀ ਨੂੰ, ਕਹਿੰਦਾ, ਉਹਨੇ ਕਿਹਾ ਨਾ ਸਤਪਾਲ ਬਾਤ ਮਤ ਕਰੋ, ਬਸ ਤੁਮ ਚੁੱਪ ਰਹੋ। ਉਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਹੈਲੀਕਾਪਟਰ ਕਿਉਂ ਨਹੀਂ ਪ੍ਰੋਵਾਈਡ ਕੀਤਾ, ਜਾਂ ਦੂਜਾ ਵੀ ਮੈਨੂੰ ਤੁਸੀਂ ਭਰੋਸੇ 'ਚ ਵੀ ਨਹੀਂ ਲਿਆਏ। ਸੋ ਜ਼ਾਹਰ ਹੈ ਕਿ ਵੀ ਪੁਲਵਾਮਾ ਦੇ ਉਸ ਫਾਲਸ ਫਲੈਗ ਆਪਰੇਸ਼ਨ 'ਚ ਫਿਰ ਉਹਨਾਂ 32-33 ਫੌਜੀਆਂ ਦੀਆਂ ਫੋਟੋਆਂ ਲਾ ਕੇ ਉਹਨਾਂ ਨੂੰ ਸ਼ਹੀਦ ਬਣਾ ਕੇ ਭਾਰਤ ਭਰ ਦੇ ਵਿੱਚ ਵੋਟਾਂ ਮੰਗੀਆਂ, ਔਰ ਉਸ ਬਹਾਨੇ ਦੇ ਨਾਲ ਜਿਹੜਾ ਉਹਨੂੰ ਪਾਕਿਸਤਾਨ ਦੇ ਉੱਤੇ ਜਿਹੜਾ ਬਾਲਾਕੋਟ ਦੇ ਉੱਤੇ ਅਟੈਕ ਕੀਤਾ ਗਿਆ, ਬਾਲਾਕੋਟ ਆਪਰੇਸ਼ਨ, ਉਹਨੂੰ ਸਰਜੀਕਲ ਸਟ੍ਰਾਈਕ ਅਸੀਂ ਕੈਂਪ ਉਡਾ ਦਿੱਤੇ। ਉਹਦੇ 'ਚੋਂ ਉਹਨੇ ਮੋਦੀ ਨੇ ਆਪਣੀ 2019 ਦੀ ਇਲੈਕਸ਼ਨ ਕੱਢੀ। ਹੁਣ ਜਦੋਂ ਅਸੀਂ 2025 'ਚ ਪਹਿਲਗਾਮ ਦੀ ਗੱਲ ਕਰਦੇ ਹਾਂ, ਅਸੀਂ ਸਮਝਦੇ ਹਾਂ ਕਿ ਵੀ ਇਹ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ, ਪਹਿਲਾਂ ਤਾਂ ਜਿਹੜੇ 26 ਵਿਕਟਮ ਬੇਗੁਨਾਹ ਸੀ ਉਹਨਾਂ ਦੇ ਲਈ ਸਾਡੀ ਦੁਆ ਹੈ, ਅਰਦਾਸ ਹੈ, ਕਿਉਂਕਿ ਕਿਸੇ ਵੀ ਹਾਲਤ 'ਚ ਕਿਤੇ ਵੀ ਮਿੱਥ ਕੇ ਕਿਸੇ ਬੇਗੁਨਾਹ ਨੂੰ ਮਾਰਨਾ ਇਹ ਨਾਕਾਬਲੇ ਮਾਫੀ ਹੈ। ਕਿਸੇ ਐਕਸ਼ਨ 'ਚ ਦੌਰ ਨਾਲ ਕੋਈ ਬੇਗੁਨਾਹ ਮਾਰੇ ਜਾਣ ਉਹ ਸਮਝ ਆ ਸਕਦਾ, ਹਾਲਾਂ ਉਹ ਵੀ ਨਹੀਂ ਹੋਣਾ ਚਾਹੀਦਾ। ਔਰ ਸਾਡੀ ਜੁਝਾਰੂ ਲਹਿਰ ਦੇ ਵੇਲੇ ਕਿੰਨੇ ਵਾਕਿਆ ਅਸੀਂ ਦੇਖਦੇ ਹਾਂ ਕਿ ਜਿਹਦੇ 'ਚ ਜਿਹੜੇ ਵੱਡੇ ਕਲਪਰੇਟ ਸੀ, KP ਗਿੱਲ ਵਰਗੇ, ਉਹ ਟਾਰਗੇਟ ਥੱਲੇ ਸੀ, ਲੇਕਿਨ ਉਹਦੇ ਨਾਲ ਹੋਰ ਬੱਚਾ ਕੋਈ ਜਾ ਰਿਹਾ ਜਾਂ ਕੋਈ ਹੋਰ ਹੈ। ਇਹੀ ਗੱਲ ਈਵਨ ਉਹਦਾ ਜਿਹੜਾ ਲੈਫਟੀਨੈਂਟ ਜਨਰਲ ਸੀ ਦਰਬਾਰ ਸਾਹਿਬ ਤੇ ਹਮਲੇ ਵੇਲੇ, ਰਣਜੀਤ ਸਿੰਘ ਕੇ ਕੀ ਸੀ, ਉਹਨੂੰ ਵੀ ਇਸ ਲਈ ਉਹ ਕਿਉਂਕਿ ਕੋਈ ਬੀਬੀ ਵਿੱਚ ਆ ਗਈ ਸੀ ਔਰ ਉੱਥੋਂ ਪਿੱਛੇ ਹਟ ਆਏ ਕਿ ਵੀ ਨਹੀਂ ਅਸੀਂ ਬੇਗੁਨਾਹ ਨਹੀਂ ਕੋਈ ਵੀ ਜਿਹੜਾ ਉਹ ਮਰਨ ਦੇਣਾ। ਬਿਲਕੁਲ। ਸੋ ਲੇਕਿਨ ਇਹਨਾਂ ਦੇ ਲਈ ਤਾਂ ਆਪਣੇ ਸ਼ਹਿਰੀਆਂ ਨੂੰ ਮਾਰਨਾ, ਝੂਠੇ ਪੁਲਿਸ ਮੁਕਾਬਲੇ ਬਣਾਉਣੇ ਜਾਂ ਦੂਜੇ, ਉਹ ਤਾਂ ਰੂਟੀਨ ਦਾ ਕੰਮ ਹੈ। ਹੁਣ 22 ਅਪ੍ਰੈਲ ਵਾਲਾ ਜਿਹੜਾ ਵਾਕਿਆ, ਨਾ ਤਾਂ ਕੋਈ ਲੋਕਲ ਪੁਲਿਸ ਸਟੇਸ਼ਨ 'ਚ ਕਈ ਘੰਟੇ ਰਿਪੋਰਟ ਦਾਇਰ ਹੋਈ, ਲੇਕਿਨ ਦਿੱਲੀ ਮੀਡੀਆ ਤੋਂ ਪੂਰਾ ਪ੍ਰਚਾਰ ਹੋ ਰਿਹਾ ਸੀ ਕਿ ਜੀ ਪਾਕਿਸਤਾਨ ਦੇ ਭੇਜੇ ਹੋਏ ਅੱਤਵਾਦੀਆਂ ਨੇ ਇਹ ਕੀਤਾ। ਫਿਰ ਇਹ ਹੋਇਆ ਵੀ ਅੱਤਵਾਦੀ ਆਏ ਕਿੱਥੇ, ਗਏ ਕਿੱਥੇ, ਇਹਨਾਂ ਸਭ ਦੇ। ਉਹ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ, ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸੋ ਕਾਲਡ ਆਪਰੇਸ਼ਨ ਸੰਦੂਰ 7, 8, 9, 10 ਮਈ ਨੂੰ ਕੀਤਾ, ਜੁੱਤੀਆਂ ਖਾਧੀਆਂ ਪੂਰੀ ਤਰ੍ਹਾਂ, ਉਹਦੇ 'ਚ ਵੀ ਉਹਦੀ ਸੱਚਾਈ ਵੀ ਪੂਰੀ ਤਰ੍ਹਾਂ ਲਿਖਾਈ ਕਿ ਕਿੰਨੇ ਰਾਫੇਲ ਡਿਗੇ, ਕਿੰਨੀ ਤਬਾਹੀ ਹੋਈ। ਲੇਕਿਨ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ, ਉਦੋਂ ਖਬਰ ਆਈ ਕਿ ਜੀ ਜਿਹੜੇ ਪਹਿਲਗਾਮ ਦੇ ਵਿੱਚ ਇਨਵੋਲਵ ਸੀ ਮਾਰਨ ਦੇ ਵਿੱਚ, ਉਹ ਅਸੀਂ ਫਲਾਣੀ ਥਾਂ ਦੇ ਉੱਤੇ ਘੇਰ ਕੇ ਮਾਰ ਦਿੱਤੇ ਨੇ। ਉਸ ਤੋਂ ਬਾਅਦ ਡੀਟੇਲ ਖਤਮ। ਹੁਣ ਅੱਜ ਅਸੀਂ ਇਹ ਖਬਰ ਦੇਖਦੇ ਹਾਂ ਕਿ ਭਾਈ ਪਹਿਲਗਾਮ ਟੈਰਰ ਅਟੈਕ, ਗਵਰਨਮੈਂਟ ਅਪਾਇੰਟਸ ਕਰਮਬੀਰ ਸਿੰਘ ਨਲਵਾ ਐਜ਼ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਟੂ ਲੀਡ ਟਰਾਇਲ। ਕਿ NIA ਨੇ ਇੱਕ ਕੰਪਰੈਹੈਂਸਿਵ ਚਾਰਜ ਸ਼ੀਟ 6 ਲੋਕਾਂ ਦੇ ਖਿਲਾਫ ਤੇ 2 ਦਹਿਸ਼ਤਗਰਦ ਆਰਗੇਨਾਈਜੇਸ਼ਨਸ, ਪਾਕਿਸਤਾਨ ਬੇਸਡ ਲਸ਼ਕਰ-ਏ-ਤੌਇਬਾ ਤੇ ਇਹਦੀ ਸ਼ੈਡੋ ਆਊਟਫਿਟ TRF ਦੇ ਖਿਲਾਫ ਜਿਹੜੀਆਂ ਨੇ ਉਹ ਜਿਹੜਾ ਚਾਰਜ ਸ਼ੀਟ ਦਾਖਲ ਕੀਤੀ ਹੈ, ਔਰ ਉਸ ਨੂੰ ਕਰਮਬੀਰ ਸਿੰਘ ਨਲਵਾ, ਹੁਣ ਜ਼ਾਹਰ ਹੈ ਨਲਵਾ ਹਰੀ ਸਿੰਘ ਨਲੂਏ ਦੇ ਖਾਨਦਾਨ 'ਚੋਂ ਹੋਏਗਾ, ਇੱਕ ਸਿੱਖ ਚਿਹਰਾ ਅੱਗੇ ਲੈ ਆਂਦਾ, ਕਿਉਂਕਿ ਇਸ ਸਾਰੇ ਨੂੰ ਸਿੱਖਾਂ ਨੇ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਭਾਈ ਇਹ ਫਾਲਸ ਫਲੈਗ ਆਪਰੇਸ਼ਨ ਹੈ। ਕਿਉਂਕਿ ਜਿਉਂ ਹੀ ਇਹ 22 ਅਪ੍ਰੈਲ ਨੂੰ ਹੁੰਦਾ ਔਰ ਉਹਨਾਂ ਨੇ ਆਲਮੋਸਟ 15 ਦਿਨ ਵੇਟ ਕੀਤਾ, 8 ਦਿਨ ਜਿਹੜਾ ਉਹ ਅਪ੍ਰੈਲ ਦੇ ਨੇ ਔਰ ਅਸੀਂ 6 ਦਿਨ 14 ਦਿਨ, ਔਰ 7 ਤਰੀਕ ਨੂੰ ਉਹਨਾਂ ਨੇ ਪਾਕਿਸਤਾਨ ਦੇ ਉੱਤੇ ਮਿਜ਼ਾਈਲ ਔਰ ਦੂਸਰਿਆਂ ਦੇ ਨਾਲ ਅਟੈਕ, ਔਰ ਪਾਕਿਸਤਾਨ ਨੇ ਫਿਰ ਜੋ ਕੁਝ 7, 8, 9 ਤਰੀਕ ਤੱਕ ਕੀਤਾ, 10 ਤਰੀਕ ਤੱਕ ਇਹਨਾਂ ਦੇ ਹੱਥ ਖੜੇ, ਔਰ ਪ੍ਰੈਜ਼ੀਡੈਂਟ ਟਰੰਪ ਨੇ ਘੱਟੋ ਘੱਟ 80 ਵਾਰ ਤੋਂ ਜ਼ਿਆਦਾ ਕਿਹਾ ਕਿ ਕਿਵੇਂ ਵੀ ਮੈਂ ਸੀਜ਼ ਫਾਇਰ ਕਰਵਾਇਆ,
ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸੀਜ਼ ਫਾਇਰ ਦਾ ਐਲਾਨ ਪ੍ਰੈਜ਼ੀਡੈਂਟ ਟਰੰਪ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੀ ਹੋਇਆ ਔਰ ਇਹ ਗੱਲ ਮੋਦੀ ਨੂੰ ਪੁੱਛੀ ਜਾ ਰਹੀ ਹੈ ਕਿ ਵੀ ਜੇ ਤੁਸੀਂ ਕਹਿੰਦੇ ਹੋ ਜੀ ਨਹੀਂ ਅਸੀਂ ਪਾਕਿਸਤਾਨ ਗਿੜਗਿੜਾਇਆ ਔਰ ਫਿਰ ਅਸੀਂ ਕੀਤਾ, ਫਿਰ ਐਲਾਨ ਅਮਰੀਕਾ ਨੇ ਕਿਉਂ ਕੀਤਾ? ਤੁਸੀਂ ਕਿਉਂ ਨਹੀਂ ਐਲਾਨ ਕੀਤਾ? ਬਈ ਨਹੀਂ, ਤੁਹਾਡਾ ਮੀਡੀਆ ਤਾਂ ਸੀ ਜੀ ਲਾਹੌਰ ਤੇ ਅਸੀਂ ਕਬਜ਼ਾ ਕਰ ਲਿਆ, ਫੌਜ ਸਾਡੀ ਜਿਹੜੀ ਆ ਉਹ ਰਾਵਲਪਿੰਡੀ ਉਹਨਾਂ ਦਾ ਤਬਾਹ ਕਰਤਾ, ਫੌਜ ਦਾ ਹੈੱਡਕੁਆਰਟਰ ਇਹ ਵੋ, ਔਰ ਹਾਲਾਤ ਜੋ ਸਾਹਮਣੇ ਨੇ ਕਿ ਵੀ ਮੁੜ ਕੇ ਇਹਨਾਂ ਨੇ 10 ਮਹੀਨੇ ਲਾਏ ਆਪਣਾ 60 ਮੈਂਬਰਾਂ ਦਾ ਪਾਰਲੀਮੈਂਟਰੀ ਡੈਲੀਗੇਸ਼ਨ ਦੁਨੀਆ ਭਰ 'ਚ ਦੱਸਣ ਨੂੰ ਕਿ ਪਰ ਸਵਾਏ ਇਜ਼ਰਾਈਲ ਤੋਂ ਕਿਸੇ ਨੇ ਇਹਨਾਂ ਦੇ ਝੂਠ ਨੂੰ ਜਿਹੜਾ ਹੈ ਉਹ ਐਕਸੈਪਟ ਨਹੀਂ ਕੀਤਾ। ਔਰ ਹੁਣ ਵੀ ਇਸ ਪੀਰੀਅਡ 'ਚ ਉਹੀ ਝੂਠਾ ਜਿਹੜਾ ਹੈ, ਇਜ਼ਰਾਈਲ ਸਟੈਂਡਸ ਵਿਦ ਫੈਮਿਲੀਜ਼ ਆਫ ਪਹਿਲਗਾਮ ਅਟੈਕ ਵਿਕਟਮਸ, ਫੋਰਨ ਮਿਨਿਸਟਰ ਗਿਡੀਓਨ ਸਾਰ in a message marking 1 year since the attack, Israel's foreign minister Gideon Saar says the country honors the memory of the innocent lives lost and stands with their families in grief. ਇਹਨਾਂ ਨੂੰ ਉਹਨਾਂ ਪਰਿਵਾਰਾਂ ਦਾ ਇੰਨਾ ਕੁ ਦਰਦ ਹੈ ਤੇ ਆਪ ਜਿਹੜਾ ਉਹਨਾਂ ਨੇ 1 ਲੱਖ ਬੇਗੁਨਾਹ ਲੋਕ ਗਾਜ਼ਾ ਦੇ ਵਿੱਚ ਜੋ ਉਹਨਾਂ ਦਾ ਹਸ਼ਰ ਕੀਤਾ ਔਰ ਜੋ ਕੁਛ ਲਬਨਾਨ ਦੇ ਵਿੱਚ ਆ ਪਿਛਲੇ 10 ਦਿਨਾਂ 'ਚ 3000 ਤੋਂ ਜ਼ਿਆਦਾ ਬੰਦਾ ਮਾਰਿਆ ਔਰ ਕਿੰਨੇ ਜਿਹੜੇ ਨੇ ਉਹ ਜ਼ਖਮੀ ਨੇ ਔਰ ਇਹ ਸਾਰੇ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਕਿ ਹੁਣ ਇਸ ਦੇ ਉੱਤੇ ਬੜੀਆਂ ਡੀਂਗਾਂ ਮਾਰ ਰਹੇ ਨੇ। ਪਹਿਲਗਾਮ ਟੈਰਰ ਅਟੈਕ ਐਨਵਰਸਰੀ, ਇੰਡੀਆ ਰਿਮੈਂਬਰਸ 26 ਵਿਕਟਮ, ਨਰਿੰਦਰ ਮੋਦੀ ਵਾਊਜ਼ ਜ਼ੀਰੋ ਟੋਲਰੈਂਸ। ਮੋਦੀ ਕਹਿ ਰਿਹਾ ਕਿ ਬਈ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ। ਔਰ ਦੂਸਰਾ ਲੇਕਿਨ ਇਹ ਤਾਂ ਜੋ ਬਿਆਨਬਾਜ਼ੀਆਂ ਇਹਨਾਂ ਦੀਆਂ ਹਰ ਇੱਕ ਦੇ ਲੈਵਲ ਤੇ ਆਈਆਂ ਨੇ ਕਿ ਜੀ ਦੇਖੋ ਸਾਡੀ ਫੌਜ ਨੇ ਕਿੰਨਾ ਪ੍ਰੀਸੀਜ਼ਨ ਈਅਰ ਆਫਟਰ ਆਪਰੇਸ਼ਨ ਸੰਦੂਰ, ਪ੍ਰੀਸੀਜ਼ਨ ਸਟ੍ਰਾਈਕਸ, ਲੀਨ ਐਂਡ ਮੀਨ ਕੰਬੈਟ ਯੂਨਿਟਸ, ਟੈਕ ਐਨੇਬਲਡ ਸੋਲਜਰਸ, ਆਰਮੀਜ਼ ਟਰਾਂਸਫਰਮੇਸ਼ਨ ਫਾਰ ਫਿਊਚਰ ਵਾਰਫੇਅਰ ਕਿ ਅਸੀਂ ਇਹਦੇ ਤੋਂ ਇੰਨੇ ਸਬਕ ਸਿੱਖੇ ਨੇ ਕਿ ਫਿਊਚਰ ਵਾਰਫੇਅਰ ਦੇ ਲਈ ਜਿਹੜਾ ਉਹ ਅਸੀਂ ਆਪਣੀ ਹੁਣ ਤਿਆਰ ਹੋ ਗਏ ਹਾਂ। India will never bow to any form of terror, PM Modi on Pahalgam attack anniversary। ਸਭ ਜਿਹੜੀਆਂ ਨੇ ਉਹ ਗਿੱਦੜ ਭਬਕੀਆਂ ਵੀ ਨਾਲ ਦੇ ਰਹੇ ਨੇ। ਔਰ on Pahalgam attack anniversary army says response is assured against acts of terror ਕਿ ਅਸੀਂ ਬਿਲਕੁਲ ਤਿਆਰ ਹਾਂ, ਜਿਹੜਾ ਵੀ ਕੋਈ ਐਕਟ ਆਫ ਟੈਰਰ ਕਰੇਗਾ ਅਸੀਂ ਉਸ ਦੇ ਖਿਲਾਫ ਜਿਹੜਾ ਬਿਲਕੁਲ ਕਾਰਵਾਈ ਕਰਾਂਗੇ। ਲੇਕਿਨ ਦੋ ਜਿਹੜੀਆਂ ਨਿਊਜ਼ ਇਹਨਾਂ ਦੀ ANI ਜਿਹੜੀ ਰਾਹ ਦੀ ਮੀਡੀਆ ਆਊਟਲੈਟ ਆ ਉਹਦੇ ਰਾਹੀਂ ਪਲਾਂਟ ਕਰਵਾਈਆਂ। ਹੁਣ ਜਿਵੇਂ ਅਸੀਂ ਲਗਾਤਾਰਤਾ ਨਾਲ ਇਹ ਕਹਿੰਦੇ ਰਹੇ ਵੀ ਇੱਕ ਜ਼ਮਾਨਾ ਸੀ ਇੰਡੀਅਨ ਏਜੰਸੀਆਂ ਨੇ ਸਿੰਧ ਦੇ ਵਿੱਚ ਸਿੰਧੀ ਨੇਸ਼ਨਹੁੱਡ ਨੂੰ ਖੜਾ ਕਰਨ ਦੇ ਲਈ GA ਸਿੰਧ ਨਾਂ ਦੀ ਮੂਵਮੈਂਟ ਖੜੀ ਕੀਤੀ, ਇਹੀ ਫਾਈਨੈਂਸ ਕਰਦੇ ਸੀ, ਸਪੋਰਟ ਕਰਦੇ ਸੀ। ਹੁਣ ਇਹਦੇ ਬਾਰੇ ਤਾਂ ਕੋਈ ਦੋ ਰਾਵਾਂ ਹੀ ਨਹੀਂ ਹੈ ਕਿ ਬਲੋਚ ਲਿਬਰੇਸ਼ਨ ਆਰਮੀ ਸੋ ਕਾਲ ਜਿਹੜੀ ਬਲੋਚਿਸਤਾਨ 'ਚ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਰਦੀ ਔਰ ਅਮਰੀਕਾ ਨੇ ਵੀ ਆਪਣੀ ਦਹਿਸ਼ਤਗਰਦਾਂ ਦੀ ਲਿਸਟ 'ਚ ਇਹਨੂੰ ਪਾਇਆ ਹੋਇਆ, ਉਸ ਨੂੰ ਇੰਡੀਆ ਫਾਈਨੈਂਸ ਕਰਦਾ, ਪੈਸਾ ਇਹਨਾਂ ਦਾ ਹੈ। ਵੈਪਨਰੀ ਟ੍ਰੇਨਿੰਗ ਦੇ ਵਿੱਚ ਮੋਸਾਦ ਔਰ ਰਾ ਟੂਗੈਦਰ ਨੇ ਔਰ ਇਹ ਸਾਰੇ ਦੇ ਚਲਦਿਆਂ ਉਹਨਾਂ ਨੇ ਪਹਿਲਗਾਮ ਅਟੈਕ ਐਨਵਰਸਰੀ ਦੇ ਮੌਕੇ ਉਹਨਾਂ ਦਾ ਤੁਸੀਂ ਬਿਆਨਬਾਜ਼ੀਆਂ ਦੇਖੋ ਕਿ ਵੀ ਇਹ ਜਿਹੜਾ ਉਹਨਾਂ ਨੇ ਪਾਕਿਸਤਾਨ ਨੂੰ ਮੁਨੀਰ ਮੈਂਗਲ ਕੋਈ ਹੈਗਾ, ਇਹ ਬਲੋਚ ਵਾਇਸ ਐਸੋਸੀਏਸ਼ਨ ਹੈ, ਉਸ ਨੇ ਜਿਹੜਾ ਇੰਡੀਆ ਦੇ ਹੱਕ 'ਚ ਬਿਆਨ ਦਿੱਤਾ ਹੈ ਕਿ ਜੀ ਅਸੀਂ ਇਹ ਟੈਰਰ ਅਟੈਕ ਜਿਹੜਾ ਅਸੀਂ ਇਨੋਸੈਂਟ ਸਿਵਲੀਅਨਸ ਦੇ ਹੱਕ 'ਚ ਆਵਾਜ਼ ਚੁੱਕਦੇ ਹਾਂ। These attacks, which are reportedly sponsored and supported by Pakistan and carried out by state-backed elements, represents a great violation of human dignity and international law। ਹੁਣ ਇੰਡੀਆ ਇਸ ਲੈਵਲ ਦੇ ਉੱਤੇ ਇਹਨਾਂ ਆਊਟਫਿਟਸ ਤੋਂ ਬਿਆਨਬਾਜ਼ੀਆਂ ਕਰਵਾ ਕੇ ਫਿਰ ਉਹਨਾਂ ਨੂੰ ਹਾਈਲਾਈਟ ਕਰਦਾ, ਫਿਰ ਉਹਨੇ ਇਸ ਨੂੰ ਜਿਹੜਾ ਬਲੋਚਿਸਤਾਨ ਦੇ ਨਾਲ ਕੰਪੇਅਰ ਕੀਤਾ ਕਿ ਉੱਥੇ ਵੀ ਵਾਇਲੇਸ਼ਨਸ ਹੋ ਰਹੀਆਂ, ਬਲੋਚ ਲੋਕ ਸਫਰ ਕਰ ਰਹੇ ਨੇ ਮਿਲਟਰੀ ਆਪਰੇਸ਼ਨਸ ਪਾਕਿਸਤਾਨ ਦੀ ਫੌਜ ਦੇ ਦਿਸ ਫਿਰ ਇਹ ਇੰਡੀਪੈਂਡੈਂਟ 4 ਪੇਜ ਦੀ ਖਬਰ ਇਹਦੇ ਨਾਲ ਲਾਈ। ਫਿਰ ਪਹਿਲਗਾਮ ਅਟੈਕ ਐਨਵਰਸਰੀ, UK ਬੇਸਡ ਸਿੰਧੀ ਲੀਡਰ ਬਲੇਮਸ ਪਾਕਿਸਤਾਨ ਫॉर ਫੋਸਟਰਿੰਗ ਕ੍ਰਾਸ ਬਾਰਡਰ ਟੈਰਰ। ਔਰ ਇਹ ਜਿਹੜਾ ਉਹਨਾਂ ਨੇ ਕੋਈ ਹਿਦਾਇਤ ਪੁੱਟੋ ਹੈ ਜਿਹੜਾ ਹੈ ਉਹ UK ਔਰ ਯੂਰਪ ਦਾ ਆਰਗੇਨਾਈਜ਼ਰ ਹੈ ਵਰਲਡ ਸਿੰਧੀ ਕਾਂਗਰਸ ਦਾ। ਹੀ ਹੈਜ਼ ਇਸ਼ੂਡ ਅ ਸਟਰੋਂਗਲੀ ਵਰਡਡ ਸਟੇਟਮੈਂਟ
condemning the violence and criticizing Pakistan's alleged role in fostering cross-border terrorism. ਇਹ ANI ਨਾਲ ਇਹਨਾਂ ਨੂੰ ਹੋਰ ਕੋਈ ਦੁਨੀਆ ਦਾ ਮੀਡੀਆ ਨਹੀਂ ਮਿਲਿਆ, ਇਹ ਰਾਹ ਦੀ ਆਊਟਫਿਟ ਮਿਲੀ ਹੈ। ਫਿਰ ਉਹਨੇ ਕਿਹਾ ਜੀ ਅਸੀਂ ਬਹੁਤ ਦੁੱਖ ਹੈ, ਅਸੀਂ ਕੰਡੈਮ ਕਰਦੇ ਹਾਂ, ਔਰ ਇਹ ਕਿਉਂਕਿ ਅਸੀਂ ਸਫ਼ਰ ਕਰ ਰਹੇ ਹਾਂ ਸਿੰਧ ਦੇ ਵਿੱਚ ਵੀ ਲੌਂਗ ਸਟੈਂਡਿੰਗ ਅਪਰੋਚ ਜਿਹੜੀ ਪਾਕਿਸਤਾਨ ਦੀ ਹੈ, ਫੌਜ ਦੀ ਹੈ, ਉਹ ਵਾਇਲੈਂਸ ਦੇ ਉੱਤੇ ਹੈ, ਇਹ ਕ੍ਰਾਸ ਬਾਰਡਰ ਟੈਰਰਿਜ਼ਮ ਕਰ ਰਹੇ ਨੇ। ਕੋਈ ਕੰਟੈਂਟ ਨਹੀਂ ਹੈ, ਕੋਈ ਸਬੂਤ ਨਹੀਂ ਹੈ, ਲੇਕਿਨ ਜਿਹੜਾ ਹੈ ਉਹ ਪਾਕਿਸਤਾਨ ਦੇ ਖਿਲਾਫ ਜਿਹੜਾ ਪ੍ਰੋਪੇਗੈਂਡਾ ਕੈਂਪੇਨ ਹੈ ਉਹ ਬਰਾਬਰ ਜਾਰੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹਨਾਂ ਦਾ ਫਾਲਸ ਫਲੈਗ ਆਪਰੇਸ਼ਨ ਦਾ ਚੂਰਨ ਨਾ ਉਦੋਂ ਵਿਕਿਆ, ਫੌਜੀ ਹਮਲੇ ਦੀ ਜਿਹੜੀ ਇਹਨਾਂ ਨੇ ਕੋਸ਼ਿਸ਼ ਕੀਤੀ ਉਹਦੇ 'ਚ ਉਹਨਾਂ ਦਾ ਐਸਾ ਬੂਥਾ ਭੰਨਿਆ ਕਿ 1 ਸਾਲ ਤੋਂ ਜਿਹੜੇ ਨੇ ਇਹਨਾਂ ਦੇ ਜ਼ਖਮ ਅਜੇ ਵੀ ਰਿਸਦੇ ਨੇ। ਔਰ ਇਹਨਾਂ ਦਾ ਹੀ ਕਹਿਣਾ ਸੀ ਕਿ ਜੀ ਆਪਰੇਸ਼ਨ ਸੰਦੂਰ ਅਸੀਂ ख़त्म नहीं किया, उसनू पॉज दिता है। और असी कहते हैं कि जी मुबारक तुहाडा पॉज, हुण उहनूं पॉज नूं चुको तो जाओ ज़रा जाके एक बार फिर अपना जिहड़ा मूँह है वो चंगी तरह जिहड़ा वो धो के जाओ, ताकि फिर ये ना होए कि बग्गी अखी मरवा दिता है। बिल्कुल, बहुत बहुत शुक्रिया। सो ब्रेक व्यूअर्स, तुसीं किते नहीं जाना, मिलते हैं आफ्टर दिस शॉर्ट ब्रेक।